ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਐਂਡ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ ਸਾਡਾ ਪ੍ਰੋਗਰਾਮ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਅੱਜ 7 ਜੂਨ ਦਾ ਦਿਨ ਹੈ। ਬੇਸ਼ੱਕ ਪੰਥਕ ਤੌਰ ਤੇ ਬਹੁਤ ਸਾਰੇ ਸਮਾਗਮ 6 ਜੂਨ ਤੱਕ ਸਮਾਪਤ ਹੋ ਗਏ ਨੇ ਜੀ। ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੀਕ ਸਿੰਘ ਜੀ ਤੇ ਬਾਕੀ ਸਿੰਘਾਂ ਦੀ। ਪਰ ਮੈਂ ਸਮਝਦਾ ਵੀ 7 ਜੂਨ ਦੀ ਇੱਕ ਆਪਣੀ ਅਹਿਮੀਅਤ ਹੈ ਜੀ ਔਰ ਇਸ ਨੂੰ ਅਸੀਂ ਘੱਲੂਘਾਰਾ ਹਫ਼ਤੇ ਦੇ ਨਾਲ ਹੀ ਜੋੜ ਕੇ ਦੇਖਦੇ ਹਾਂ ਜੀ, ਕਿਉਂਕਿ ਔਰ ਇਹ ਗੱਲ ਜਥੇਦਾਰ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਆਪਣੇ ਇੰਟਰਵਿਊ ਜਿਹੜੀ ਉਹਨਾਂ ਨੇ ਟੀਵੀ 84 ਨਿਊਜ਼ ਨੂੰ ਦਿੱਤੀ, ਉਹਨਾਂ ਨੇ ਕਹੀ ਜੀ ਕਿ ਜਿਹੜਾ ਜਾਨੀ ਨੁਕਸਾਨ ਹੁੰਦਾ ਪੰਥ ਨੇ ਬੀਤੇ 'ਚ ਵੀ ਬੜੀਆਂ ਸ਼ਹੀਦੀਆਂ ਦਿੱਤੀਆਂ ਨੇ, ਅੱਜ ਵੀ ਸ਼ਹੀਦੀਆਂ ਹੋਈਆਂ ਜੀ। ਉਹ ਕੌਮ ਜਿਹੜੀ ਹੈ ਹਮੇਸ਼ਾ ਹੀ ਆਪਣੇ ਮਾਰਚ ਨੂੰ ਅੱਗੇ ਲੈ ਕੇ ਜਾਂਦੀ ਹੈ, ਅੱਗੇ ਹੀ ਤੁਰੀ ਹੈ ਜੀ। ਪਰ ਜਿਹੜਾ ਸਭ ਤੋਂ ਵੱਡਾ ਨੁਕਸਾਨ ਸਾਡਾ ਹੋਇਆ ਉਹ ਹੈ ਕਿ 7 ਜੂਨ ਵਾਲੇ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਟਰੰਕ ਔਰ ਦੂਸਰੇ ਸਾਜ਼ੋ ਸਮਾਨ ਦੇ ਨਾਲ ਲੈਸ ਫੌਜ ਦਾ ਇੱਕ ਦਸਤਾ ਹੈ ਜੀ। ਉਹਨਾਂ ਨੇ ਹਜ਼ਾਰਾਂ ਪੁਸਤਕਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ, ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ ਜੀ, ਹੱਥ ਲਿਖਤ ਖਰੜੇ ਜੀ, ਹੁਕਮਨਾਮੇ, ਮਾਤਾ ਸੁੰਦਰੀ ਜੀ ਦਾ ਹੁਕਮਨਾਮਾ, ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਜੀ, ਔਰ ਬਹੁਤ ਸਾਰੀਆਂ ਦੁਰਲਭ ਜਿਹੜੀਆਂ ਪੁਸਤਕਾਂ ਸੀ ਜਿਨ੍ਹਾਂ ਦੀ ਸਿਰਫ ਇੱਕ ਕਾਪੀ ਸੀ, ਉਸ ਨੂੰ ਉਹਨਾਂ ਨੇ ਉਹਨਾਂ ਟਰੰਕਾਂ ਦੇ ਵਿੱਚ ਭਰਿਆ ਔਰ ਅਣਦੱਸੀ ਥਾਂ ਤੇ ਲੈ ਗਏ। 29 ਸਾਲ ਬਾਅਦ ਵੀ ਜੀ ਉਹ ਕੌਮ ਨੂੰ ਵਾਪਸ ਨਹੀਂ ਦਿੱਤਾ ਗਿਆ ਔਰ ਬਾਅਦ ਦੇ ਵਿੱਚ ਇਹ ਬਹਾਨਾ ਕਰਕੇ ਕਿ ਜੀ ਅੱਗ ਲਾ ਦਿੱਤੀ ਕਿ ਜੀ ਇਹ ਜੁਝਾਰੂਆਂ ਨੇ ਗੋਲੀ ਚਲਾਈ ਤੇ ਉਹਨਾਂ ਦੀ ਫਾਇਰਿੰਗ ਦੇ ਨਾਲ ਅੱਗ ਲੱਗੀ ਜੀ। ਔਰ ਮੈਂ ਸਮਝਦਾ ਵੀ ਇਹ ਜਿਹੜਾ ਵਰਤਾਰਾ ਹੈ 7 ਜੂਨ ਨੂੰ ਹੋਇਆ। ਸੋ 7 ਜੂਨ ਦਾ ਦਿਨ ਇਸ ਲਿਹਾਜ਼ ਨਾਲ ਸਾਡੇ ਅਨਮੋਲ ਇਤਿਹਾਸਕ ਖਜ਼ਾਨੇ ਦੀ ਲੁੱਟ ਵਾਲਾ ਦਿਨ ਹੈ ਜਿਸ ਦਿਨ ਸਾਡੀ ਹਿਸਟਰੀ ਨਾਲ ਸੰਬੰਧਿਤ ਉਹ ਖਜ਼ਾਨਾ ਜਿਸ ਦੀ ਕਦੇ ਪੂਰਤੀ ਨਹੀਂ ਹੋਏਗੀ ਜੀ, ਇਸ ਨੂੰ ਜਿਹੜਾ ਲੁੱਟਿਆ ਗਿਆ। ਸੋ ਅੱਜ ਦਾ ਦਿਨ ਜਿੱਥੇ ਅਸੀਂ ਘੱਲੂਘਾਰੇ ਦੇ ਯਾਦ ਨਾਲ ਤਾਂ ਜੁੜੇ ਹੋਏ ਹਾਂ ਜੀ, ਮੈਂ ਸਮਝਦਾ ਵੀ ਅੱਜ ਉਹ ਅਨਮੋਲ ਖਜ਼ਾਨਾ ਜਿਹੜਾ ਸਾਡੇ ਹੱਥੋਂ ਗਿਆ ਜੀ, ਉਸ ਨੂੰ ਅਸੀਂ ਇਹ ਦਿਨ ਸਮਰਪਿਤ ਕਰਦੇ ਹਾਂ ਕਿਉਂਕਿ ਪਹਿਲਾਂ ਹੀ ਸਾਡੇ 'ਚ ਕੌਮੀ ਤੌਰ ਤੇ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਜੀ। ਬਹੁਤ ਕੁਝ ਸਾਡਾ ਵੱਡੇ ਘੱਲੂਘਾਰੇ 'ਚ, ਛੋਟੇ ਘੱਲੂਘਾਰੇ 'ਚ ਔਰ ਸਾਰੀ ਜਿਹੜੀ ਇੱਕ ਸਦੀ ਅਸੀਂ ਸੰਘਰਸ਼ ਦੀ ਗੁਜ਼ਾਰੀ 17ਵੀਂ 18ਵੀਂ ਸਦੀ ਉਸ ਦੇ ਵਿੱਚ ਜਾਂਦਾ ਲੱਗਾ ਤੇ ਜੋ ਕੁਝ ਬਚਿਆ ਹੋਇਆ ਸੀ ਉਹ ਪ੍ਰਿੰਸੀਪਲ ਗੰਡਾ ਸਿੰਘ ਵਰਗੀਆਂ ਦੂਸਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇੱਕ ਛੋਟੀ ਲਾਇਬ੍ਰੇਰੀ ਸ਼ੁਰੂ ਕੀਤੀ। ਬਹੁਤ ਸਾਰੇ ਵਿਦਵਾਨਾਂ ਨੇ ਜਿਹੜੀ ਉਹਨਾਂ ਦੀ ਕਲੈਕਸ਼ਨ ਸੀ ਕਿਤਾਬਾਂ ਦੀ, ਖਰੜਿਆਂ ਦੀ, ਉਹ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਦਿੱਤੀ ਔਰ ਦੁਨੀਆ ਭਰ ਦੇ ਸਕਾਲਰ ਜਿਹੜੇ ਵੀ ਸਿੱਖ ਧਰਮ ਦੇ ਉੱਤੇ ਰਿਸਰਚ ਕਰਨਾ ਚਾਹੁੰਦੇ ਸਨ ਜਾਂ ਕਰਦੇ ਸਨ ਉਹ ਆ ਕੇ ਉੱਥੇ ਉਹਨਾਂ ਰੇਅਰ ਜਿਹੜੇ ਮੈਨੂਸਕ੍ਰਿਪਟਸ ਨੇ ਉਹਨਾਂ ਨੂੰ ਦੇਖਦੇ ਸੀ। ਸੋ ਇਹ ਸਾਡਾ ਜਿਹੜਾ ਲੁੱਟਿਆ ਖਜ਼ਾਨਾ ਹੈ, ਇਹਨੂੰ ਲੈਣ ਲਈ ਨਾ ਕਦੇ ਅਕਾਲੀਆਂ ਨੇ ਗੰਭੀਰਤਾ ਦਿਖਾਈ ਹੈ ਔਰ ਅਸੀਂ ਇਸ ਦਾ ਜ਼ਿਕਰ ਵੀ ਕਰਾਂਗੇ ਅੱਗੇ ਚੱਲ ਕੇ ਇਸ ਪ੍ਰੋਗਰਾਮ ਦੇ ਵਿੱਚ। ਸੋ ਮੈਂ ਸਮਝਦਾ ਵੀ ਇਹ ਸਾਡਾ ਨਾ ਪੂਰਾ ਹੋਣ ਵਾਲਾ ਜਿਹੜਾ ਹੈ ਉਹ ਘੱਟ ਹੈ ਔਰ ਇਸ ਦੇ ਲਈ ਕਿਵੇਂ ਇੱਕ ਜ਼ਾਲਮ ਹਕੂਮਤ ਕਿਸੇ ਕੌਮ ਦੀ ਹਿਸਟਰੀ ਨੂੰ ਡਿਸਟਰੋਏ ਕਰਦੀ ਹੈ ਤਾਂ ਕਿ ਉਹਨਾਂ ਨੂੰ ਇਹ ਪਤਾ ਹੀ ਨਾ ਰਹੇ ਕਿ ਉਹ ਕੌਣ ਸਨ, ਕੀ ਨੇ, ਤੇ ਫਿਰ ਉਹਨਾਂ ਦਾ ਕੁਝ ਹੋਰ ਬਣਾ ਦਿਓ। ਜਿਵੇਂ ਮਿਲਨ ਕੁੰਦਰਾ ਦੁਨੀਆ ਦਾ ਬਹੁਤ ਵੱਡਾ ਇੱਕ ਆਥਰ ਹੋਇਆ, ਲਿਖਾਰੀ ਹੋਇਆ, ਵਿਵਾਦ 'ਚ ਵੀ ਰਹਿੰਦਾ ਤੇ ਉਹਦੇ ਇਹ ਸ਼ਬਦ ਨੇ ਅਕਸਰ ਸ਼ਾਇਦ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਦੁਹਰਾਏ ਹੋਣਗੇ ਜਿਹਦੇ 'ਚ ਉਸਨੇ ਕਿਹਾ the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. ਕਿ ਜਿਹੜਾ ਲੋਕਾਂ ਨੂੰ ਜਾਂ ਕਿਸੇ ਕੌਮ ਨੂੰ, ਕਿਸੇ ਨਸਲ ਨੂੰ ਮਿਟਾਉਣ ਦਾ ਜਾਂ ਉਸ ਨੂੰ ਸਫਾਏ ਹਸਤੀ ਤੋਂ ਮਿਟਾ ਦੇਣ ਦਾ ਜਿਹੜਾ ਪਹਿਲਾ ਕਦਮ ਹੈ ਉਹ ਹੈ ਕਿ ਉਸ ਕੌਮ ਦੀਆਂ ਕਿਤਾਬਾਂ ਤਬਾਹ ਕਰ ਦਿਓ, ਉਸ ਦਾ ਸੱਭਿਆਚਾਰ ਤਬਾਹ ਕਰ ਦਿਓ, ਉਸ ਦੀ ਬੋਲੀ ਤਬਾਹ ਕਰ ਦਿਓ।
ਫਿਰ ਤੁਸੀਂ ਆਪਣੇ ਲਿਖਾਰੀ ਲਿਆਓ ਜਿਹੜਾ ਇਤਿਹਾਸ ਲਿਖਣ ਜੀ, ਆਪਣੇ ਇਸ ਕਿਸਮ ਦੇ ਰੰਗ ਢੰਗ ਬਣਾਓ ਜਿਹੜਾ ਕਿ ਸੱਭਿਆਚਾਰ ਲਿਖਿਆ ਜਾਏ ਜੀ। ਔਰ ਉਹ ਸਮਾਂ ਦੂਰ ਨਹੀਂ ਹੁੰਦਾ ਹੈ ਜਦੋਂ ਕਿ ਉਹ ਲੋਕ ਭੁੱਲ ਜਾਂਦੇ ਨੇ ਕਿ ਉਹ ਕੀ ਸਨ ਤੇ ਉਹਨਾਂ ਨੂੰ ਕੀ ਬਣਾ ਦਿੱਤਾ ਜੀ। ਬਿਲਕੁਲ। ਔਰ ਮੈਂ ਸਮਝਦਾ ਵੀ ਇਹ ਇਸੇ ਹੀ ਨੀਤੀ ਦੇ ਤਹਿਤ ਹਿੰਦੁਸਤਾਨ ਦੇ ਬ੍ਰਾਹਮਣਵਾਦੀ ਹਾਕਮਾਂ ਨੇ ਸਾਡੀ ਨਸਲਕੁਸ਼ੀ, ਸਿੱਧੇ ਤੌਰ ਤੇ ਅਕਾਲ ਤਖਤ ਸਾਡੀ 4 ਸਦੀਆਂ ਦੀ ਸੰਸਥਾ ਹੈ, ਉਸ ਦਾ ਪ੍ਰਾਈਡ ਜੀ, ਸਾਡੀ ਕੌਮ ਦੇ ਹੀਰੇ ਜਿਹੜੇ ਕਿ 5 ਕਕਾਰਾਂ 'ਚ ਪੂਰੇ ਤਰ੍ਹਾਂ ਖਾਲਸਾਈ ਬਾਣੀ ਬਾਣੇ 'ਚ ਪਰਪੱਕ ਸਿੰਘ ਸਿੰਘਣੀਆਂ ਸਨ, ਉਹਨਾਂ ਨੂੰ ਟਾਰਗੇਟ ਕੀਤਾ ਪੰਜਾਬ ਭਰ 'ਚ 12,000 ਪਿੰਡਾਂ 'ਚ ਜੀ। ਔਰ 7 ਜੂਨ ਵਾਲੇ ਦਿਨ ਸਾਡਾ ਅਨਮੋਲ ਖਜ਼ਾਨਾ ਜਿਹੜਾ ਉਹ ਲੁੱਟ ਕੇ ਲੈ ਗਏ। ਸੋ ਅੱਜ ਦਾ ਦਿਨ ਅਸੀਂ ਆਪਣੇ ਇਸ ਅਨਮੋਲ ਖਜ਼ਾਨੇ ਨੂੰ, ਗਵਾਚੇ ਅਨਮੋਲ ਖਜ਼ਾਨੇ ਨੂੰ, ਜਿਹਨੂੰ ਹਰ ਹਾਲਤ 'ਚ ਸਿੱਖ ਕੌਮ ਨੂੰ ਹਾਸਲ ਕਰਨ ਦੇ ਲਈ ਲੱਕ ਬੰਨ੍ਹਣਾ ਚਾਹੀਦਾ ਹੈ, ਇਸ ਦਿਨ ਨੂੰ ਅਸੀਂ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ ਜੀ। ਸਾਡਾ ਪਹਿਲਾ ਮੈਸੇਜ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਸਰਦਾਰ ਹਰਬਿੰਦਰ ਸਿੰਘ ਤੂਰ ਜੀ ਦਾ ਹੈ। ਇਹਨਾਂ ਨੂੰ ਸਾਡੇ ਘੱਲੂਘਾਰਾ ਹਫ਼ਤੇ ਨਾਲ ਸੰਬੰਧਿਤ ਵਿਸ਼ੇਸ਼ ਪ੍ਰੋਗਰਾਮ ਬਹੁਤ ਪਸੰਦ ਆਏ ਹਨ। ਇਹਨਾਂ ਨੇ ਸਾਨੂੰ ਪੁੱਛਿਆ ਹੈ ਕਿ ਕੀ ਸਾਕਾ ਨੀਲਾ ਤਾਰਾ ਟਾਲਣ ਲਈ ਸਿੱਖਾਂ ਵੱਲੋਂ ਕੋਈ ਯਤਨ ਕੀਤਾ ਜਾ ਸਕਦਾ ਸੀ, ਜਿਵੇਂ ਕਿ ਵਕਤੀ ਤੌਰ ਤੇ ਧਰਮਯੋਧ ਮੋਰਚਾ ਰੋਕ ਦੇਣਾ ਜਾਂ ਕੋਈ ਹੋਰ ਉਪਾਅ? ਡਾਕਟਰ ਸਾਹਿਬ, ਵੀਰ ਹਰਬਿੰਦਰ ਸਿੰਘ ਤੂਰ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਤੋਂ ਲਿਖਿਆ ਜੀ। ਪਿਛਲੇ ਦਿਨੀ ਅਸੀਂ ਉੱਥੋਂ ਦੇ ਮਸ਼ਹੂਰ ਰੇਡੀਓ ਪ੍ਰੋਗਰਾਮ ਸ਼ੇਰੇ ਪੰਜਾਬ 'ਚ ਵੀ ਲਗਭਗ 1 ਘੰਟਾ ਗੱਲਬਾਤ ਕੀਤੀ ਜੀ। ਔਰ ਬਹੁਤ ਸਾਰੀਆਂ ਕਾਲਾਂ ਵੀ ਜਿਹੜੀਆਂ ਕਿ ਇਸ ਨੁਕਤਾ ਨਿਗਾਹ ਤੋਂ ਮੈਂ ਸਮਝਦਾ ਵੀ ਇਹ ਇੱਕ ਚੰਗੀ ਹੈਲਥੀ ਡਿਬੇਟ ਹੈ ਜੀ। ਹਾਲਾਂਕਿ ਜਦੋਂ ਅਸੀਂ ਕਿਵੇਂ ਘੱਲੂਘਾਰਾ ਯੋਜਨਾਬੱਧ ਸੀ, ਕਿਵੇਂ ਵਿਉਂਤਬੱਧ ਸੀ, ਕਿਵੇਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਚੁਣਿਆ, ਜਦੋਂ ਇਹ ਸਾਰੇ ਤੱਤ ਸਾਡੇ ਸਾਹਮਣੇ ਨੇ ਜੀ, ਫਿਰ ਤਾਂ ਇਹ ਸਵਾਲ ਹੀ ਨਹੀਂ ਕਰਨਾ ਬਣਦਾ ਜਾਂ ਸਵਾਲ ਹੀ ਨਹੀਂ ਉੱਠਦਾ ਹੈ ਕਿ ਇਸ ਨੂੰ ਕੋਈ ਟਾਲਿਆ ਜਾ ਸਕਦਾ ਸੀ ਜੀ ਜੀ। ਕਿਉਂਕਿ ਉਹ ਤਾਂ ਆਏ ਹੀ ਇਹ ਮਿੱਥ ਕੇ ਸੀ ਕਿ ਉਹਨਾਂ ਨੇ ਇਹ ਕਰਨੇ, ਔਰ ਉਸ ਦੇ ਤਹਿਤ ਹੀ ਉਹਨਾਂ ਨੇ ਕੱਲਾ ਅਕਾਲ ਤਖਤ ਸਾਹਿਬ ਹੀ ਨਹੀਂ ਜਾਂ ਹਰਮੰਦਰ ਸਾਹਿਬ ਪਰਿਕਰਮਾ ਨਹੀਂ, 37 ਇਤਿਹਾਸਕ ਗੁਰਦੁਆਰਿਆਂ ਤੇ ਹੱਲਾ ਬੋਲਿਆ ਜੀ। ਪਰ ਫਿਰ ਵੀ ਜੇ ਉਹਨਾਂ ਨੇ ਭਾਈ ਸਾਹਿਬ ਨੇ ਹਰਬਿੰਦਰ ਸਿੰਘ ਤੂਰ ਜੀ ਨੇ ਪੁੱਛਿਆ ਤੇ ਉਹਨਾਂ ਦੀ ਦਲੀਲ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਜੀ ਕਿ ਦੇਖੋ, ਨਾ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਚਾਹੁੰਦੇ ਸੀ ਕਿ ਕੋਈ ਤਬਾਹੀ ਹੋਏ ਜੀ, ਔਰ ਅਕਾਲੀ ਲੀਡਰਸ਼ਿਪ ਜਿਹੜੀ ਵੈਸੇ ਹੀ ਹਮੇਸ਼ਾ ਜਾਨ ਬਚਾਉਣ ਦੇ ਆਰ 'ਚ ਰਹਿੰਦੀ ਹੈ ਤੇ ਉਹਨਾਂ ਦੀ ਦੌੜ ਤਾਂ ਕੁਰਸੀਆਂ ਤੱਕ ਸੀ। ਉਹ ਤਾਂ ਜਿਹੜੀ ਸੈਂਟਰ ਗਵਰਨਮੈਂਟ ਦੇ ਨਾਲ ਪੈਦਾ ਹੋਈ ਇੱਕ ਕੁੜਿੱਤਣ ਸੀ ਕੌਮ ਦੇ ਵਿੱਚ, ਉਹਦਾ ਫਾਇਦਾ ਲੈ ਕੇ ਪੰਜਾਬ 'ਚ ਸਰਕਾਰ ਬਣਾਉਣਾ ਚਾਹੁੰਦੇ ਸੀ ਜੀ। ਸੋ ਸੰਤ ਪਿੰਡਾਂ ਵਾਲਿਆਂ ਨੇ ਤਾਂ ਆਪਣੇ ਆਪ ਨੂੰ ਟਰਾਂਸਪੇਰੈਂਟ ਰੱਖਿਆ, ਪਾਰਦਰਸ਼ੀ ਰੱਖਿਆ। ਉਹਨਾਂ ਨੇ ਤਾਂ ਇਹ ਕਿਹਾ ਸੀ ਜੀ ਖੁੱਲ੍ਹੇ ਤੌਰ ਤੇ ਗੱਲਬਾਤ ਹੋਏਗੀ, ਜਿਹੜਾ ਵੀ ਸਮਝੌਤਾ ਹੋਇਆ ਅਕਾਲ ਤਖਤ ਸਾਹਿਬ ਤੇ ਸੰਗਤਾਂ ਦੇ ਸਾਹਮਣੇ ਰੱਖਿਆ ਜਾਏਗਾ ਔਰ ਇਹ ਸੰਗਤਾਂ ਫੈਸਲਾ ਕਰਨਗੀਆਂ ਕਿ ਇਹਨੂੰ ਮੰਨਣਾ ਕਿ ਨਹੀਂ ਮੰਨਣਾ ਜੀ। ਔਰ ਅਕਾਲੀਆਂ ਨੇ ਹੁਣ ਇਹ ਔਨ ਰੈਕਰਡ ਹੈ ਕਿ ਕਿਵੇਂ ਲਗਭਗ 1.5 ਦਰਜਨ ਦੇ ਕਰੀਬ ਮੁਲਾਕਾਤਾਂ, ਖੁਫੀਆ ਮੁਲਾਕਾਤਾਂ ਇੰਦਰਾ ਗਾਂਧੀ, ਹੋਮ ਮਿਨਿਸਟਰ ਔਰ ਉਹਨਾਂ ਦੇ ਦੂਸਰੇ ਜਿਹੜੇ ਕਰਿੰਦੇ ਨੇ ਚੰਡੀਗੜ੍ਹ 'ਚ, ਦਿੱਲੀ 'ਚ, ਕਿਤੇ ਫਾਰਮ ਹਾਊਸ, ਕਈ ਥਾਂ ਦੇ ਸਰਕਟ ਹਾਊਸ ਉਹਨਾਂ ਨੇ ਕੀਤੀਆਂ ਨੇ ਜੀ। ਸੋ 2-3 ਮੀਟਿੰਗਸ ਤੋਂ ਬਾਅਦ ਤਾਂ ਇਵੇਂ ਰਿਹਾ ਕਿ ਅਕਾਲੀਆਂ ਨਾਲ ਉਹਨਾਂ ਨੇ ਕਿਹਾ ਕਿ ਜੀ ਅਸੀਂ ਮੰਗਾਂ ਮੰਨ ਲਈਆਂ ਨੇ ਤੁਹਾਡੀਆਂ, ਜਿਹੜੀ ਵੀ ਉਹਨਾਂ ਦੀ ਟੀਮ ਗੱਲਬਾਤ ਕਰਦੀ ਸੀ ਜੀ, ਔਰ ਬਸ ਇਹ ਹੁਣ ਦਸਖਤ ਹੋਣੇ ਬਾਕੀ ਨੇ ਤੇ ਤੁਸੀਂ ਜਾਓ, ਕੱਲ ਨੂੰ ਜਿਹੜਾ ਰੇਡੀਓ ਔਰ ਟੀਵੀ ਤੇ ਅਨਾਉਂਸ ਹੋ ਜਾਏਗਾ ਜੀ। ਸੋ ਉਹ ਤਾਂ ਘਰੀਂ ਆ ਕੇ ਡੀਕਦੇ ਹੁੰਦੇ ਸੀਗੇ ਕਿ ਵੀ ਇਹ ਸਮਝੌਤਾ ਜਿਹੜਾ ਅਸੀਂ ਕਰਕੇ ਆਏ ਆ ਉਹ ਇੰਦਰਾ ਗਾਂਧੀ ਨੇ ਅਨਾਉਂਸ ਕਰਨਾ ਜੀ ਜੀ। ਤੇ ਉਹ ਸਮਝੌਤਾ ਡੀਕਦੇ ਸੀ ਤੇ ਇੰਦਰਾ ਗਾਂਧੀ ਫੌਜ ਦੀ ਤਿਆਰੀ ਕਰ ਰਹੀ ਸੀ, ਉਹਨਾਂ ਦੇ ਜਰਨੈਲਾਂ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਵੀ ਤੁਸੀਂ ਪ੍ਰੈਕਟਿਸ ਕਰੋ ਜੀ ਉਹਨਾਂ ਦੇ ਡੈਜ਼ਰਟ ਦੇ ਵਿੱਚ, ਰਾਜਸਥਾਨ ਦੇ ਚਕਰਾਤੇ ਦੇ ਨੇੜੇ। ਸੋ ਗੱਲ ਤਾਂ ਇਹ ਹੈ ਕਿ ਟਾਲਿਆ ਤਾਂ ਉਸ ਸਥਿਤੀ 'ਚ ਜਾਂਦਾ ਹੈ। ਹੁਣ ਇਹ ਗੱਲ ਉਸ ਜਿਹੜਾ ਵੁਲਫ ਤੇ ਲੈਂਬ ਵਾਲੀ ਕਹਾਣੀ ਹੈ ਜੀ ਕਿ ਜਿਹੜਾ ਲੈਂਬ ਹੈ, ਲੇਲਾ ਹੈ ਜੀ, ਉਸ ਨੂੰ ਖਾਣਾ ਚਾਹੁੰਦਾ ਹੈ ਵੁਲਫ ਜਿਹੜਾ ਬਘਿਆੜ ਹੈ ਜੀ। ਤੇ ਉਹ ਲੇਲਾ ਪਾਣੀ ਪੀ ਰਿਹਾ ਤਾਂ ਵੁਲਫ ਆ ਕੇ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਝੂਠਾ ਪਾਣੀ ਮੇਰਾ ਕਰ ਰਿਹਾ ਜੀ, ਕਿ ਮੈਂ ਥੱਲੇ ਆ ਤੂੰ ਉੱਤੋਂ ਪੀ ਰਿਹਾ, ਤਾਂ ਉਹਨੂੰ ਝੂਠਾ ਪਾਣੀ ਭੇਜ ਰਿਹਾ ਜੀ ਜੀ। ਉਹਨੇ ਕਿਹਾ ਜੀ ਮੈਂ ਨਹੀਂ ਹੈ, ਮੈਂ ਥੱਲੇ ਚਲਾ ਜਾਂਦਾ। ਫਿਰ ਉਹਨੇ ਕਿਹਾ ਨਹੀਂ, ਤੂੰ ਮੈਨੂੰ 5 ਸਾਲ ਪਹਿਲੇ ਜਿਹੜਾ ਉਹ ਗਾਲਾਂ ਕੱਢੀਆਂ ਸੀ ਜੀ। ਉਹਨੇ ਕਿਹਾ ਜੀ ਮੇਰੀ ਤਾਂ ਉਮਰ ਹੀ 2 ਸਾਲ ਦੀ ਹੈ।
ਮੈਂ ਤੁਹਾਨੂੰ ਕਦੋਂ ਗਾਲਾਂ ਕੱਢ ਸਕਦਾ, ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ, ਇਹ ਕਹਿ ਕੇ ਉਹਨੂੰ ਉਹ ਖਾ ਗਿਆ। ਸੋ ਇਹ ਕਹਾਣੀ ਜਿਹੜੀ ਹੈ ਅਸਲ 'ਚ ਇਹ ਦੱਸਦੀ ਹੈ ਕਿ ਜਦੋਂ ਇੱਕ ਸਿਸਟਮ ਵੁਲਫ ਬਣਿਆ ਹੁੰਦਾ, ਬਘਿਆੜ ਬਣਿਆ ਹੁੰਦਾ ਤੇ ਉਹਨੇ ਲੇਲੇ ਨੂੰ ਖਾਣਾ, ਜਿਹੜਾ ਜਿਹਨੂੰ ਵਿਕਟਮ ਬਣਾਉਣਾ, ਜਿਹਦੇ ਕੋਲ ਤਾਕਤ ਨਹੀਂ ਹੈ, ਉਹਨੂੰ ਉਹਨੇ ਡਿਸਟਰੋਏ ਕਰਨਾ, ਤੇ ਫਿਰ ਕੋਈ ਨਾ ਕੋਈ ਆਨਾ ਬਹਾਨਾ ਜਿਹੜਾ ਉਹ ਘੜਿਆ ਜਾ ਸਕਦਾ। ਸੋ ਇੰਦਰਾ ਗਾਂਧੀ ਨੇ, ਬ੍ਰਾਹਮਣਵਾਦੀ ਲੌਬੀ ਨੇ, ਹਿੰਦੂ ਤਵੀਆਂ ਨੇ ਇਹ ਮਿੱਥਿਆ ਹੋਇਆ ਸੀ ਕਿ ਅਸੀਂ ਇਸ ਕੌਮ ਦੀ ਟੈਂ ਤੋੜਨੀ, ਇਹਨਾਂ ਦਾ ਅੱਡਰਾ ਧਰਮ ਰਹਿਣ ਨਹੀਂ ਦੇਣਾ। ਤੇ ਇਹ ਜਿਹੜਾ ਬੜਾ ਪ੍ਰਾਈਡ ਲੈਂਦੇ ਨੇ ਕਿ ਜੇ ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ, ਅਸੀਂ ਤੁਹਾਡੀਆਂ ਬਹੁ ਬੇਟੀਆਂ ਨੂੰ ਛਡਾ ਕੇ ਲਿਆਉਂਦੇ ਸੀ ਦੁਸ਼ਮਣਾਂ ਦੇ ਪੰਜਿਆਂ ਚੋਂ, ਅਸੀਂ ਇਹਨਾਂ ਨੂੰ ਜਿਹੜਾ ਉਸ ਰਸਤੇ ਤੋੜ ਦੇਣਾ ਕਿ ਆ ਲਓ ਜੀ, ਤੁਹਾਡੀਆਂ ਤਾਂ ਆਪਣੀਆਂ ਬਹੁ ਬੇਟੀਆਂ ਤੁਹਾਡੇ ਤੋਂ ਨਹੀਂ ਸਾਂਭੀਆਂ ਗਈਆਂ ਜਾਂ ਤੁਸੀਂ ਉਹਨਾਂ ਨੂੰ ਸੁਰੱਖਿਅਤ ਨਹੀਂ ਕਰ ਸਕੇ, ਔਰ ਤੁਹਾਡੀ ਟੈਂ ਤੋੜਨੀ ਹੈ ਕਿ ਜੀ ਸਾਡਾ ਅਕਾਲ ਤਖਤ ਹੈ, ਇੱਥੋਂ ਅਸੀਂ ਮੋਰਚੇ ਲਾਉਂਦੇ ਹਾਂ, ਅੰਗਰੇਜ਼ਾਂ ਦੇ ਖਿਲਾਫ ਲਾਇਆ, ਐਮਰਜੈਂਸੀ ਦੇ ਖਿਲਾਫ ਲਾਇਆ, ਅਸੀਂ ਇਹ ਤੁਹਾਡੇ ਤਖਤ ਦੀਆਂ ਇੱਟਾਂ ਜਿਹੜੀਆਂ ਨੇ ਉਹ ਖੜਕਾ ਦੇਣੀਆਂ ਨੇ, ਇਸ ਨੂੰ ਅਸੀਂ ਜਿਹੜਾ ਉਹ ਖੰਡਰਾਤ ਬਣਾ ਦੇਣਾ। ਸੋ ਵੀਰ ਹਰਵਿੰਦਰ ਸਿੰਘ ਜੀ, ਇਹ ਤਾਂ ਮਿੱਥਿਆ ਹੋਇਆ ਸੀ, ਕੋਈ ਵੀ ਹੋਰ ਤਰੀਕਾ ਨਹੀਂ ਸੀ ਕਿ ਇਹਨੂੰ ਟਾਲਿਆ ਜਾ ਸਕਦਾ, ਕਿਉਂਕਿ ਉਹ ਬਘਿਆੜ ਲੇਲੇ ਵਾਲੀ ਕਹਾਣੀ ਹੈ। ਉਹਨਾਂ ਨੇ ਸਾਨੂੰ ਇਸ ਰਸਤੇ ਤੋਰਨਾ ਸੀ ਨਸਲਕੁਸ਼ੀ ਤੇ। ਹਾਂ, ਅਸੀਂ ਲੇਲੇ ਨਹੀਂ ਹੈ ਤੇ ਲੇਲੇ ਨਹੀਂ ਬਣੇ, ਅਸੀਂ ਉਹ ਸ਼ੇਰ ਦਾ ਬੱਚਾ ਜ਼ਰੂਰ, ਭਾਵੇਂ ਕਈ ਵਾਰੀ ਵੱਡੇ ਬਘਿਆੜ ਦੇ ਹੱਥੋਂ ਇੱਕ ਵਾਰੀ ਜਿਹੜਾ ਉਹ ਜ਼ਖਮੀ ਹੋ ਜਾਂਦਾ ਹੈ, ਪਰ ਅਸੀਂ ਸ਼ੇਰ ਵਾਂਗ ਦਹਾੜੇ। ਸੰਤ ਪਿੰਡਾਂ ਵਾਲੇ ਉਹ ਜਿਹੜੇ ਨੇ ਉਹਨਾਂ ਦੀ ਰੋਰ, ਉਹਨਾਂ ਦੀ ਪਬਕ ਲਾਇਨ ਵਾਂਗ ਸੀ। ਔਰ ਅੱਜ ਵੀ 29 ਸਾਲ ਬੀਤਣ ਬਾਅਦ ਵੀ ਦੁਨੀਆ ਭਰ 'ਚ ਬੈਠੀ ਕੌਮ, ਸਾਡੀ ਅਗਲੀ ਜਨਰੇਸ਼ਨ, ਸਾਡੇ ਭੁਜੰਗੀ ਭੁਜੰਗਣਾ ਇਸ ਰਸਤੇ ਤੇ ਤੁਰੇ ਹੋਏ ਨੇ। ਸੋ ਕੋਈ ਵੀ ਐਸਾ ਤਰੀਕਾ ਨਹੀਂ ਸੀ ਕਿ ਇਸ ਸਿਚੁਏਸ਼ਨ ਨੂੰ ਬਦਲਿਆ ਜਾ ਸਕਦਾ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਵੈਨਕੂਵਰ ਤੋਂ ਸਰਦਾਰ ਪਰਮੇਸ਼ਰ ਸਿੰਘ ਪਨੇਸਰ ਜੀ ਦਾ ਹੈ। ਇਹਨਾਂ ਨੂੰ ਸਾਡਾ ਸ਼ੇਰੇ ਪੰਜਾਬ ਰੇਡੀਓ ਤੇ ਦਿੱਤਾ ਇੰਟਰਵਿਊ ਬਹੁਤ ਪਸੰਦ ਆਇਆ। ਇਹਨਾਂ ਦਾ ਸਵਾਲ ਹੈ ਕਿ ਜੂਨ 84 ਦੇ ਘੱਲੂਘਾਰੇ ਲਈ ਸਰਕਾਰ ਤਾਂ ਦੋਸ਼ੀ ਹੈ ਹੀ, ਪਰ ਕੀ ਅਸੀਂ ਵੀ ਸਥਿਤੀ ਨੂੰ ਵਿਗੜਨ ਦੇ ਕੇ ਸਰਕਾਰ ਦੀ ਚਾਲ ਨੂੰ ਸਫਲ ਬਣਾਉਣ ਵਿੱਚ ਮਦਦ ਨਹੀਂ ਕੀਤੀ? ਇਸ ਦਾ ਜਵਾਬ ਜ਼ਰੂਰ ਦੇਣਾ। ਡਾਕਟਰ ਸਾਹਿਬ, ਮੈਂ ਇਸ ਦਾ ਜਵਾਬ ਲੈਣ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਜੀ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।